ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਤਾਂ ਇਹਨਾਂ ਨੇ ਜਿਹਨੂੰ ਰਾ ਮਟੀਰੀਅਲ ਕਹਿੰਦੇ ਆ ਵੀ ਸਾਨੂੰ ਤਾਂ ਉਹਨਾਂ ਨੇ ਰਾ ਮਟੀਰੀਅਲ ਬਣਾਇਆ ਹੋਇਆ। ਉਹਨਾਂ ਨੇ ਇਸ ਦਿਨ ਕੋਈ ਸਮਾਗਮ ਨਹੀਂ ਰੱਖਿਆ ਕਿ ਜੀ ਦੇਸ਼ ਜੇ ਸ਼ੋਕ ਦੇ ਵਿੱਚ ਹੈ, ਅਫਸੋਸ ਦੇ ਵਿੱਚ ਹੈ ਤੇ ਅਸੀਂ ਵੀ ਉਹਦੇ 'ਚ ਸ਼ਮੂਲੀਅਤ ਕਰ ਰਹੇ ਹਾਂ। ਪਰ ਸਿੱਖ ਦਹਿਸ਼ਤਗਰਦ ਨੇ ਮੱਧ ਪ੍ਰਦੇਸ਼ ਦੇ ਵਿੱਚ ਉਸੇ ਦਿਨ ਮਨੋਹਰ ਲਾਲ ਖੱਟੜ ਹਰਿਆਣੇ ਦੇ ਵਿੱਚ ਮੁਸਲਮਾਨਾਂ ਦੇ ਪਬਲਿਕ ਨਮਾਜ਼ ਪੜ੍ਹਨ ਦੇ ਉੱਤੇ ਪਾਬੰਦੀ ਲਾ ਰਹੇ। ਇਹ ਰਾਵਤ ਹੀ ਸੀ ਜਿਹੜਾ ਫੌਜੀ ਮੁਖੀ ਹੁੰਦਿਆਂ ਵੀ CDN ਹੁੰਦਿਆਂ ਵੀ ਇਹ ਜਿਹੜੀ ਟੂ ਪ੍ਰੋਂਗ ਵਾਰ ਇੱਕੋ ਵੇਲੇ ਅਸੀਂ ਚਾਈਨਾ ਪਾਕਿਸਤਾਨ ਦੇ ਨਾਲ ਕਰ ਸਕਦੇ ਹਾਂ ਔਰ ਚਾਈਨਾ ਦੇ ਅਗੇਂਸਟ ਵੀ ਬਹੁਤ ਵੋਕਲ ਬਿਆਨ ਇਹਦੇ ਰਾਵਤ ਦੇ ਰਹੇ, ਕਿਉਂਕਿ ਰਾਵਤ ਜਿਹੜੇ ਨੇ ਉਹ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਚੀਨ ਦੇ ਖਿਲਾਫ ਬੋਲਦੇ ਰਹੇ ਸੀ ਔਰ ਹੁਣੇ ਹੀ ਜਨਰਲ ਰਾਵਤ ਨੇ ਕਿਹਾ ਸੀ ਕਿ ਭਾਰਤ ਲਈ ਅਸਲੀ ਖਤਰਾ ਚੀਨ ਹੈ, ਪਾਕਿਸਤਾਨ ਨਹੀਂ ਹੈ। ਜਦੋਂ ਹੁਣ ਉਹਨਾਂ ਦੀ ਹਾਦਸੇ 'ਚ ਮੌਤ ਹੋਈ ਹੈ ਤੇ ਹੁਣ ਜਿਹੜਾ ਉਹਨਾਂ ਦਾ ਅਖਬਾਰ ਗਲੋਬਲ ਟਾਈਮਜ਼ ਹੈ ਉਹ ਭਾਰਤ ਦੇ ਉੱਤੇ ਤੰਜ਼ ਕੱਸ ਰਿਹਾ ਕਿ ਵੀ ਇਹ ਹੈਲੀਕਾਪਟਰ ਕ੍ਰੈਸ਼ 'ਚ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਦੀ ਮੌਤ ਨਾ ਸਿਰਫ ਇਹ ਦੱਸਦੀ ਹੈ ਕਿ ਭਾਰਤ ਦੀ ਫੌਜ ਕਿਵੇਂ ਅਨਡਿਸਪਲਿਨਡ ਹੈ ਤੇ ਇਹ ਵੀ ਇਹਨਾਂ ਦਾ ਇਹ ਪੋਲ ਖੋਲ ਦਿੰਦੇ ਹੈ ਕਿ ਇਹ ਬੜੇ ਲੜਾਈ ਦੇ ਲਈ ਤਿਆਰ ਨੇ, ਬੜੇ ਯੁੱਧ ਲਈ ਤਿਆਰ ਨੇ, ਉਹਦਾ ਵੀ ਪੋਲ ਖੋਲਦਾ। ਇਸੇ ਤਰ੍ਹਾਂ ਸ਼ਿਵ ਸੈਨਾ ਦੀ ਇੱਕ ਰਾਜ ਸਭਾ ਦੀ ਮੈਂਬਰ ਪਾਰਲੀਮੈਂਟ ਹੈ ਪ੍ਰਿਯੰਕਾ ਚਤੁਰਵੇਦੀ, ਉਹਦੇ 'ਚ ਵੀ ਉਹਨੇ ਕਿਹਾ ਕਿ ਅਗਰ ਸ਼ਰਮਿੰਦਗੀ ਦਾ ਕੋਈ ਚਿਹਰਾ ਹੈ ਤੇ ਉਹ ਚੀਨ ਦਾ ਟਵਿੱਟਰ ਅਕਾਊਂਟ ਹੈ ਬਿਮਾਰ ਸਿੱਖ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ CDN ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਮੌਤ ਤੇ ਚੀਨ ਦੇ ਮੀਡੀਆ ਵੱਲੋਂ ਕਾਫੀ ਤੰਜ਼ ਕੀਤੀ ਜਾ ਰਹੀ ਹੈ। ਸੋ ਚੀਨੀ ਮੀਡੀਆ ਦਾ ਕਹਿਣਾ ਹੈ ਕਿ ਇਸ ਹੈਲੀਕਾਪਟਰ ਹਾਦਸੇ ਨੇ ਦੱਸ ਦਿੱਤਾ ਹੈ ਕਿ ਭਾਰਤੀ ਫੌਜ ਅਤੇ ਉਸ ਦੀਆਂ ਜੰਗੀ ਤਿਆਰੀਆਂ ਕਿੰਨੀਆਂ ਕੁ ਹਨ। ਸੋ ਹੈਲੀਕਾਪਟਰ ਹਾਦਸਾ ਭਾਰਤੀ ਫੌਜ ਦੇ ਨਿਕੰਮੇਪਨ ਨੂੰ ਸਾਬਿਤ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ 2 ਦਿਨ ਤੋਂ ਜਨਰਲ ਬਿਪਿਨ ਰਾਵਤ ਔਰ ਉਹਨਾਂ ਦੇ ਨਾਲ ਮਾਰੇ ਗਏ ਬਾਕੀ ਜਿਹੜੇ ਜਵਾਨ ਸਨ, ਜਿਨ੍ਹਾਂ ਦੇ ਵਿੱਚ 2 ਆਫੀਸਰਸ, ਇੱਕ ਬ੍ਰਿਗੇਡੀਅਰ ਜਿਨ੍ਹਾਂ ਨੂੰ ਮੇਜਰ ਜਨਰਲ ਦਾ ਮਿਲਿਆ ਸੀ, ਅਪਾਇੰਟਮੈਂਟ ਲੈਟਰ ਜੁਆਇਨ ਕਰਨਾ ਸੀ ਜੀ, ਔਰ ਕਰਨਲ ਹਰਜਿੰਦਰ ਸਿੰਘ, ਉਹਨਾਂ ਦਾ ਵੀ ਅਸੀਂ ਜ਼ਿਕਰ ਕੀਤਾ। ਔਰ ਮੇਰੀ ਪਹਿਲੀ ਹੰਚ ਠੀਕ ਸੀ ਜਦੋਂ ਮੈਂ ਬ੍ਰਿਗੇਡੀਅਰ ਦਾ ਨਾਂ ਲਖਵਿੰਦਰ ਸਿੰਘ ਲਿੱਦੜ ਸੁਣਿਆ ਤੇ ਮੈਨੂੰ ਸੀ ਕਿ ਵੀ ਇਹ ਸਿੱਖ ਬੈਕਗ੍ਰਾਉਂਡ ਹੋਏਗੀ, ਕਿਉਂਕਿ ਲਿੱਦੜ ਪਿੰਡ ਵੀ ਨੇ ਪੰਜਾਬ 'ਚ। ਫਿਰ ਆ ਗਿਆ ਜੀ ਪੰਚਕੂਲਾ, ਔਰ ਕਿਸੇ ਨੇ ਵੀ, ਮੈਂ ਇਹ ਦੇਖ ਰਿਹਾ ਕਿ ਕਿਸੇ ਨੇ ਵੀ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਅੱਜ ਜਦੋਂ ਅਜੀਤ ਦੇ ਵਿੱਚ ਮੈਂ ਖਬਰ ਦੇਖੀ ਕਿ ਪਿੰਡ ਲਿੱਦੜ ਕਲਾਂ ਬੰਗਿਆਂ ਦੇ ਨੇੜੇ ਨਾਲ ਸੰਬੰਧਿਤ ਸਨ ਬ੍ਰਿਗੇਡੀਅਰ ਲਖਵਿੰਦਰ ਸਿੰਘ, ਔਰ ਮੇਰੀ ਪਹਿਲੀ ਹੰਚ ਠੀਕ ਸੀ। ਔਰ ਉਹਦੇ 'ਚ ਇਹ ਹੈ ਕਿ ਵੀ ਜਿਨ੍ਹਾਂ ਦੀ ਮੌਤ ਹੋਈ ਹੈ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦੜ, ਇਹਨਾਂ ਦੇ ਫਾਦਰ ਸਰਦਾਰ ਮਹਿੰਗਾ ਸਿੰਘ ਲਿੱਦੜ ਜਿਹੜੇ ਨੇ ਉਹ ਇਸ ਪਿੰਡ ਦਾ ਨਾਂ ਹੀ ਲਿੱਦੜ ਕਲਾਂ ਬੰਗੇ ਦੇ ਨੇੜੇ। ਔਰ ਪਿੰਡ ਦੇ ਲੋਕਾਂ ਨੇ ਜਿਹੜਾ ਇਹ ਮੰਗ ਕੀਤੀ ਹੈ, ਉੱਥੋਂ ਦੀ ਸਰਪੰਚ ਹੈ ਬਲਜੀਤ ਕੌਰ, ਕਿ ਵੀ ਉਹ ਪਿੰਡ ਨਾਲ ਬੜਾ ਸਨੇਹ ਰੱਖਦੇ ਸੀ, ਬੜੀ ਉਹਨਾਂ ਦੀ ਕ੍ਰੀਏਟਿਵ ਪਿੰਡ ਬਾਰੇ ਸੋਚ ਸੀ। ਔਰ ਉਹਨਾਂ ਨੇ ਕਿਹਾ ਵੀ ਭਾਵੇਂ ਉਹਨਾਂ ਦਾ ਹੁਣ ਬਹੁਤਾ ਆਣ ਜਾਣ ਨਹੀਂ ਸੀ ਲੇਕਿਨ ਉਹਨਾਂ ਦੇ ਨਾਲ ਬਹੁਤ ਘਾਟਾ ਪਿਆ। ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਪਿੰਡ 'ਚ ਉਹਨਾਂ ਦੇ ਨਾਂ ਦੀ ਕੋਈ ਯਾਦਗਾਰ ਬਣਾਓ। ਸੋ ਮੈਂ ਜਸਟ ਫॉर द ਸੇਕ ਕਿ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਈਵਨ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ, ਕਿਉਂਕਿ ਜੇ ਹੁਣ ਮੱਧ ਪ੍ਰਦੇਸ਼ ਦਾ SP ਗਵਰਨਰ ਦੇ ਟ੍ਰਿਪ ਵੇੜੇ ਸਿੱਖਾਂ ਔਰ ਮੁਸਲਮਾਨਾਂ ਨੂੰ ਦਹਿਸ਼ਤਗਰਦ ਕਹਿਣਾ ਤੇ ਫਿਰ ਇੱਕ ਪਾਸੇ ਤੁਸੀਂ ਉਸੇ ਮੌਕੇ ਦੇ ਉੱਤੇ ਆਪਣੇ ਜਨਰਲ ਦੀ ਕ੍ਰਿਮੇਸ਼ਨ ਔਰ ਦੂਜੇ 'ਚ ਕਰ ਰਹੇ ਹੋ, ਉਹਦੇ 'ਚ ਤੁਸੀਂ ਇਹ ਦੱਸ ਹੀ ਨਹੀਂ ਰਹੇ ਕਿ ਵੀ ਇੱਕ ਮੇਜਰ ਜਨਰਲ ਰੈਂਕ ਦਾ ਬੰਦਾ ਹੈ ਔਰ ਇੱਕ ਕਰਨਲ ਜਿਨ੍ਹਾਂ ਨੂੰ ਤੁਸੀਂ ਦਹਿਸ਼ਤਗਰਦ ਕਹਿ ਰਹੇ ਹੋ ਉਹ ਤੁਹਾਡੇ ਉਸ CDN ਦੇ ਨਾਲ ਜਿਹੜੇ ਨੇ ਮਾਰੇ ਜਾਂਦੇ ਨੇ। ਸੋ ਇਹ ਜਿਹੜੇ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਤਾਂ ਇਹਨਾਂ ਨੇ ਜਿਹਨੂੰ ਰਾ ਮਟੀਰੀਅਲ ਕਹਿੰਦੇ ਆ ਵੀ ਸਾਨੂੰ ਤਾਂ ਉਹਨਾਂ ਨੇ ਰਾ ਮਟੀਰੀਅਲ ਬਣਾਇਆ ਹੋਇਆ। ਔਰ ਇਹ ਸਾਨੂੰ ਕਸ਼ਮੀਰ ਲਿਖਣਗੇ ਕਿ ਜੀ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਜੀ ਫੌਜ 'ਚ ਨਾ ਜਾਓ ਜਾਂ ਦੂਜਾ। ਮੈਂ ਕਿਹਾ ਜੀ ਹੌਲੀ ਹੌਲੀ ਆਪੇ ਹੀ ਪਤਾ ਲੱਗਦਾ ਜਾਂਦਾ ਹੈ। ਲੇਕਿਨ ਮਤਲਬ ਈਵਨ ਇਸ ਖਬਰ ਨੂੰ ਵੀ ਸਪਰੈਸ ਕਰਨ ਵਾਂਗ ਹੀ ਸੀ, ਬਾਕੀ ਹਰ ਇੱਕ ਦੀ ਡਿਟੇਲ ਪਿੰਡ 'ਚ ਕੀ ਹੈ ਕੌਣ ਹੈ, ਪਰ ਕਿਸੇ ਨੂੰ ਨਹੀਂ ਇਹ ਲੱਗਾ ਕਿ ਬਈ ਇਹ ਜਿਹੜਾ ਮੇਜਰ ਜਨਰਲ ਲਿੱਦੜ ਇਸ ਦੀ ਬੈਕਗ੍ਰਾਉਂਡ ਜਾਂ ਉਹਦੇ ਨਾਲ ਸੰਬੰਧਿਤ ਕੋਈ ਈਵਨ ਹਿਊਮਨ ਇੰਟਰਸਟ ਸਟੋਰੀ ਹੁੰਦੀ ਹੈ ਉਹ, ਕਿਉਂਕਿ ਉਹਨਾਂ ਦੇ ਉਸ ਵੱਡੇ ਜਿਹੜਾ ਉਹਨਾਂ ਦਾ ਜਾਵੀਆ ਉਹਦੇ 'ਚ ਫਿੱਟ ਨਹੀਂ ਹੁੰਦਾ। ਲੇਕਿਨ ਦੂਸਰੇ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨੂੰ BD ਰਾਵਤ ਔਰ ਦੂਸਰੇ ਉਹ ਜਿਹੜਾ ਹੀਰੋਜ਼ ਵੈਲਕਮ ਵਾਂਗ ਜੇ ਪਿਕਚਰਸ ਦਰਸ਼ਕ ਦੇਖ ਸਕਣ, ਜੇ ਟੈਕਨੀਕਲ ਟੀਮ ਨੇ ਕੱਢਿਆ ਵੱਡੇ ਕਾਫਲੇ ਔਰ
ਉਹ ਸਾਰੇ ਨੂੰ ਕੀਤਾ ਹੈ ਉਹਨਾਂ ਨੇ, ਔਰ ਈਵਨ ਕਿਸਾਨਾਂ ਨੇ ਵੀ। ਇਧਰ ਤਾਂ ਹਿਊਮੈਨਿਟੇਰੀਅਨਿਜ਼ਮ ਹੈਗਾ, ਉਹਨਾਂ ਨੇ ਇਸ ਦਿਨ ਕੋਈ ਸਮਾਗਮ ਨਹੀਂ ਰੱਖਿਆ ਕਿ ਜੀ ਦੇਸ਼ ਜੇ ਸ਼ੋਕ ਦੇ ਵਿੱਚ ਹੈ, ਅਫਸੋਸ ਦੇ ਵਿੱਚ ਹੈ, ਤੇ ਅਸੀਂ ਵੀ ਉਹਦੇ 'ਚ ਸ਼ਮੂਲੀਅਤ ਕਰ ਰਹੇ ਹਾਂ। ਪਰ ਸਿੱਖ ਦਹਿਸ਼ਤਗਰਦ ਨੇ ਮੱਧ ਪ੍ਰਦੇਸ਼ ਦੇ ਵਿੱਚ, ਔਰ ਉਸੇ ਦਿਨ ਮਨੋਹਰ ਲਾਲ ਖੱਟੜ ਹਰਿਆਣੇ ਦੇ ਵਿੱਚ ਮੁਸਲਮਾਨਾਂ ਦੇ ਪਬਲਿਕ ਨਮਾਜ਼ ਪੜ੍ਹਨ ਦੇ ਉੱਤੇ ਪਾਬੰਦੀ ਲਾ ਰਹੇ। ਹੁਣ ਗੱਲ ਚਾਈਨਾ ਦੀ ਕਰੀਏ, ਬੇਸ਼ੱਕ ਅਸੀਂ ਜਦੋਂ ਆਪਣਾ ਐਨਾਲਿਸਿਸ ਦੋਨੋਂ ਦਿਨ ਹੀ ਦਿੱਤਾ ਕਿ ਇਸ ਸ਼ੱਕ ਦੇ ਘੇਰੇ ਦੇ ਵਿੱਚ ਜ਼ਰੂਰ ਆਂਦੀ ਹੈ ਇਸ ਸਾਰੀ ਦੀ ਜਿਹੜੀ ਐਕਸੀਡੈਂਟ ਦੀ ਕਹਾਣੀ ਹੈ। ਲੇਕਿਨ ਹੁਣ ਜੇ ਤੁਸੀਂ ਜਿਹਨੂੰ ਦੁਸ਼ਮਣ ਐਲਾਨਿਆ ਹੋਇਆ, ਕਿਉਂਕਿ ਜਦੋਂ ਕਿ ਮੋਦੀ ਜਾਂ ਅਮਿਤ ਸ਼ਾਹ ਜਾਂ ਰਾਜਨਾਥ ਸਿੰਘ ਦੇ ਮੂੰਹ ਤੇ ਚੀਨ ਲਫ਼ਜ਼ ਕਦੇ ਨਹੀਂ ਆਇਆ, ਲੇਕਿਨ ਇਹ ਰਾਵਤ ਹੀ ਸੀ ਜਿਹੜਾ ਫੌਜੀ ਮੁਖੀ ਹੁੰਦਿਆਂ ਵੀ, CDN ਹੁੰਦਿਆਂ ਵੀ, ਇਹ ਜਿਹੜੀ 2 ਪ੍ਰੋਂਗ ਵਾਰ ਇੱਕੋ ਵੇਲੇ ਅਸੀਂ ਚਾਈਨਾ ਪਾਕਿਸਤਾਨ ਦੇ ਨਾਲ ਕਰ ਸਕਦੇ ਹਾਂ, ਔਰ ਚਾਈਨਾ ਦੇ ਅਗੇਂਸਟ ਵੀ ਬਹੁਤ ਵੋਕਲ ਬਿਆਨ ਇਹਦੇ ਰਾਵਤ ਦੇ ਰਹੇ। ਈਵਨ ਪਿਛਲੇ ਦਿਨਾਂ 'ਚ ਵੀ ਕਿ ਵੀ ਅਸੀਂ ਜਿਹੜਾ ਉਹ ਬਿਲਟ ਅਪ ਕਰ ਰਹੇ ਹਾਂ, ਔਰ ਅਸੀਂ ਜਿਹੜਾ ਹੁਣ ਦੱਸਾਂਗੇ, ਔਰ ਇਹ ਆ ਗਏ ਸਾਡੇ ਕੋਲ ਰਫੇਲ ਆ ਗਏ ਤੇ ਇੱਧਰ ਉੱਧਰ ਆ ਗਏ। ਹੁਣ ਅਸੀਂ ਤਾਂ ਚਲੋ ਕਹਿ ਦਿੱਤਾ ਹੈ ਉਸ ਜਿਹੜਾ ਸ਼ਹਿਰ ਨੂੰ ਕਿ ਜੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਲੇਕਿਨ ਹੁਣ ਚੀਨ ਵਾਲੇ ਤਾਂ ਕੋਈ ਇਸ ਕਿਸਮ ਦੀ ਕਿਸੇ ਫਿਲਾਸਫੀ 'ਚ ਯਕੀਨ ਨਹੀਂ ਰੱਖਦੇ। ਉਹਨਾਂ ਨੇ ਤਾਂ ਉਹ ਦੇਖ ਰਹੇ ਨੇ, ਉਹਨਾਂ ਨੇ ਫੌਜੀ ਐਂਗਲ ਤੋਂ ਦੇਖਿਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕਹਿੰਦੇ ਸੀ ਜੀ ਅਸੀਂ ਅਪ ਟੂ ਮਾਰਕ ਅਸੀਂ ਚੀਨ ਨੂੰ ਚਨੇ ਚਬਾ ਦੇਾਂਗੇ, ਅਸੀਂ ਕਰ ਦੇਾਂਗੇ, ਰੂਸ ਦਾ ਬਣਿਆ ਹੈਲੀਕਾਪਟਰ ਇੱਕ ਬਿਲਕੁਲ ਚਿੱਟੇ ਦਿਨ, ਹੁਣ ਤਾਂ ਸਾਹਮਣੇ ਆ ਗਿਆ, ਕੋਈ ਧੁੰਦ ਵੀ ਨਹੀਂ ਸੀ, ਉਹ ਸਾਰੇ ਦੱਸ ਰਹੇ ਨੇ ਕਿ ਵੀ ਬਿਲਕੁਲ ਕਲੀਅਰ ਡੇ, ਔਰ ਜਿਹੜਾ ਦੁਨੀਆ ਦਾ ਬੈਸਟ ਹੈਲੀਕਾਪਟਰ 60 ਤੋਂ ਜ਼ਿਆਦਾ ਮੁਲਕਾਂ ਦੇ ਹੈਡ ਆਫ ਸਟੇਟ ਜਾਂ ਫੌਜੀ ਚੀਫ ਜਾਂ ਦੂਜੇ ਉਹ ਇਹਨੂੰ ਇਸਤੇਮਾਲ ਕਰਦੇ ਨੇ, ਵੀ ਇਹ ਕਿੱਥੇ ਜਾ ਕੇ ਡਿੱਗਦਾ। ਫਿਰ ਰੈਸਕਿਊ ਆਪਰੇਸ਼ਨ ਕਿ ਵੀ ਤੁਸੀਂ ਜਿਹੜਾ 9 ਮਿੰਟ ਬਾਅਦ ਜਿੱਥੇ ਲੈਂਡ ਕਰਨਾ ਉੱਥੋਂ ਤੁਸੀਂ ਕੱਟ ਆਫ ਹੋ, ਕੋਈ ਲਾਈਨ ਆਫ ਕਮਿਊਨੀਕੇਸ਼ਨ ਨਹੀਂ ਹੈ। ਉਹਨਾਂ ਤੱਕ ਪਹੁੰਚਣ ਲਈ ਜਿਹੜੇ ਗਰਾਊਂਡ ਦੇ ਉੱਤੇ ਹੈ, ਉਹ ਇੱਕ ਆਮ ਆਈ ਵਿਟਨੈਸ ਵਾਲਾ ਜਿਹੜਾ ਬੰਦਾ ਲੋਕਲ ਹੈ, ਉਹ ਆ ਕੇ ਕਹਿੰਦਾ ਜੀ ਉਹ ਤਾਂ ਪਾਣੀ ਮੰਗ ਰਿਹਾ ਸੀ ਮੇਰੇ ਤੋਂ, ਔਰ ਪਾਣੀ ਵੀ ਨਹੀਂ ਸੀ ਅਰਾਊਂਡ, ਔਰ ਬਾਟੀਆਂ ਪਾ ਰਹੇ ਸੀ। ਹੁਣ ਤੁਸੀਂ ਚੈਲੰਜ ਕਰ ਰਹੇ ਹੋ ਉਸ ਪਾਵਰ ਨੂੰ ਜਿਹੜੀ 4th ਜਨਰੇਸ਼ਨ ਵਾਰ, ਆਰਟੀਫੀਸ਼ੀਅਲ ਇੰਟੈਲੀਜੈਂਸ, ਔਰ ਕਿੱਥੋਂ ਤੱਕ ਪਹੁੰਚ ਗਈ। ਔਰ ਉਹਨਾਂ ਨੇ ਜਿਹੜਾ ਤੰਜ਼ ਕੀਤਾ ਚਾਈਨੀਜ਼ ਮੀਡੀਆ ਨੇ, ਔਰ ਕਿਸੇ ਹੋਰ ਨੇ ਨਹੀਂ, ਕਿ ਸਧਾਰਨ ਗਲੋਬਲ ਟਾਈਮਸ, ਚਾਈਨਾ 'ਚ ਕਮਿਊਨਿਸਟ ਪਾਰਟੀ ਦੀ ਹਕੂਮਤ ਹੈ, ਗਲੋਬਲ ਟਾਈਮਸ ਉਹਨਾਂ ਦਾ ਮਾਊਥ ਪੀਸ ਹੈ, ਚਾਈਨੀਜ਼ ਗਵਰਨਮੈਂਟ ਦੀ ਜਿਹੜੀ ਹੈ ਇਹਨੂੰ ਪਾਲਿਸੀ ਮੰਨਿਆ ਜਾਂਦਾ ਹੈ। ਹੁਣ ਕਿਉਂਕਿ ਇਸ ਦੇ ਉੱਤੇ BBC ਦੀ ਸਟੋਰੀ ਹੈ, ਕਿਉਂਕਿ ਰਾਵਤ ਜਿਹੜੇ ਨੇ ਉਹ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਚੀਨ ਦੇ ਖਿਲਾਫ ਬੋਲਦੇ ਰਹੇ ਸੀ, ਔਰ ਹੁਣੇ ਹੀ ਜਨਰਲ ਰਾਵਤ ਨੇ ਕਿਹਾ ਸੀ ਕਿ ਭਾਰਤ ਲਈ ਅਸਲੀ ਖਤਰਾ ਚੀਨ ਹੈ, ਪਾਕਿਸਤਾਨ ਨਹੀਂ ਹੈ। ਜਦੋਂ ਹੁਣ ਉਹਨਾਂ ਦੀ ਹਾਦਸੇ 'ਚ ਮੌਤ ਹੋਈ ਹੈ ਤੇ ਹੁਣ ਜਿਹੜਾ ਉਹਨਾਂ ਦਾ ਅਖਬਾਰ ਗਲੋਬਲ ਟਾਈਮਸ ਹੈ ਉਹ ਭਾਰਤ ਦੇ ਉੱਤੇ ਤੰਜ਼ ਕੱਸ ਰਿਹਾ, ਔਰ ਗਲੋਬਲ ਟਾਈਮਸ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹਦੇ ਤੇ ਭਾਰਤ ਦੇ ਵਿੱਚ ਕਾਫੀ ਜਿਹਨੂੰ ਸ਼ੋਰ ਸ਼ਰਾਬਾ ਹੈ ਔਰ ਕਾਫੀ ਚੀਕਾਂ ਮਾਰ ਰਹੇ ਨੇ। ਔਰ ਇਹ ਪਿਛਲੇ ਕੱਲ ਹੀ ਜਿਹੜਾ ਵੀਰਵਾਰ ਨੂੰ ਗਲੋਬਲ ਟਾਈਮਸ ਨੇ ਇੱਕ ਲੇਖ ਛਾਪਿਆ ਜਿਹਦੇ 'ਚ ਚੀਨੀ ਐਕਸਪਰਟਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਵੀ ਇਹ ਹੈਲੀਕਾਪਟਰ ਕ੍ਰੈਸ਼ 'ਚ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਦੀ ਮੌਤ ਨਾ ਸਿਰਫ ਇਹ ਦੱਸਦੀ ਹੈ ਕਿ ਭਾਰਤ ਦੀ ਫੌਜ ਕਿਵੇਂ ਅਨਡਿਸਪਲਿਨਡ ਹੈ, ਤੇ ਇਹ ਵੀ ਇਹਨਾਂ ਦਾ ਇਹ ਪੋਲ ਖੋਲ ਦਿੰਦੇ ਹੈ ਕਿ ਇਹ ਬੜੇ ਲੜਾਈ ਦੇ ਲਈ ਤਿਆਰ ਨੇ, ਬੜੇ ਯੁੱਧ ਲਈ ਤਿਆਰ ਨੇ, ਉਹਦਾ ਵੀ ਪੋਲ ਖੋਲਦਾ। ਔਰ ਇਹ ਵੀ ਦੱਸ ਦਿੰਦਾ ਹੈ ਕਿ ਭਾਰਤੀ ਫੌਜ ਦਾ ਕਿੰਨੀ ਕੁ ਮਾਡਰਨਾਈਜੇਸ਼ਨ ਹੋਈ ਹੈ, ਜਿਹੜਾ ਇਹਨੂੰ ਇਹ ਆਧੁਨਿਕੀਕਰਨ ਕਹਿੰਦੇ ਨੇ, ਉਹਦਾ ਵੀ ਪੋਲ ਖੋਲਦਾ। ਔਰ ਉਹਨੇ ਕਿਹਾ ਚੀਨ ਗਲੋਬਲ ਟਾਈਮਸ ਨੇ ਕਿ ਉਹ ਉੱਥੇ ਹੀ ਖਲੋਤੀ ਹੋਈ ਹੈ ਫੌਜ, ਜਾਂ ਉੱਥੇ ਕੋਈ ਉਹਦਾ ਮਾਡਰਨਾਈਜੇਸ਼ਨ ਨਹੀਂ ਹੋਈ। ਅਜੇ ਕਈ ਦਹਾਕੇ ਲੱਗਣਗੇ ਜਦੋਂ ਤੱਕ ਕਿ ਭਾਰਤ ਜੇ ਸੰਭਲਣਾ ਵੀ ਚਾਹੇ ਤਾਂ ਉਹਨੂੰ ਸੰਭਲੇ। ਨਾਲ ਹੀ ਉਹਨਾਂ ਨੇ ਗਲੋਬਲ ਟਾਈਮਸ ਦੇ ਹਵਾਲੇ ਨਾਲ ਹੀ ਕਿਹਾ ਕਿ ਜੇ ਹੁਣ ਇਹ ਦੇਖਣਾ ਹੈ ਕਿ ਵੀ ਉਹਨਾਂ ਦਾ ਟੌਪ ਬੰਦਾ ਫੌਜ ਦਾ ਮਰ ਜਾਂਦਾ ਹੈ, ਕੀ ਭਾਰਤ ਦੀ ਚੀਨ ਪ੍ਰਤੀ ਨੀਤੀ ਦੇ ਵਿੱਚ ਕੋਈ ਤਬਦੀਲੀ ਆਏਗੀ। ਔਰ ਉਹਨਾਂ ਨੇ ਕਿਹਾ ਵੀ ਬੇਸ਼ੱਕ ਭਾਰਤੀ ਮੀਡੀਆ ਜਿਹੜਾ ਉਹ ਹੈਲੀਕਾਪਟਰ ਕ੍ਰੈਸ਼ ਦਾ ਕਾਰਨ ਖਰਾਬ ਮੌਸਮ, ਗਲਤ ਉਚਾਈ ਜਾਂ ਤਕਨੀਕੀ ਗੜਬੜੀ ਦੱਸ ਰਿਹਾ, ਜੇ ਇਹਨਾਂ ਸਾਰੇ ਕਾਰਨ, ਇਹ ਹੁਣ ਚੀਨ ਆਪਣਾ ਐਨਾਲਿਸਿਸ ਦੇ ਰਿਹਾ ਕਿ ਜੇ ਇਹਨਾਂ ਸਾਰੇ ਕਾਰਨਾਂ ਨੂੰ ਮੰਨ ਵੀ ਲਿਆ ਜਾਏ ਤੇ ਇਹ ਗੱਲ ਬੜੀ ਕਲੀਅਰ ਹੈ ਕਿ ਇਹ ਜਿਹੜੀ ਫੇਲਿਅਰ ਹੈ ਇਹ ਇਨਸਾਨੀ ਹੈ। ਇਹ ਨਹੀਂ ਹੈ ਵੀ ਉਸ ਹੈਲੀਕਾਪਟਰ ਦੇ ਮਾਡਲ 'ਚ ਕੋਈ ਨੁਕਸ ਨਹੀਂ ਹੈ, ਜੇ ਤੁਸੀਂ ਖਰਾਬ ਮੌਸਮ ਨਹੀਂ ਪਛਾਣਿਆ
ਜਾਂ ਤੁਹਾਨੂੰ ਹਾਈਟ ਪਤਾ ਨਹੀਂ ਲੱਗੀ ਵੀ ਤੁਸੀਂ ਲੈਂਡ ਕਿੱਥੇ ਕਰਨਾ ਹੈ, ਔਰ ਈਵਨ ਕੋਈ ਸਿਗਨਲ ਨਹੀਂ ਹੈ ਕਿਸੇ ਪਾਸਿਓਂ ਕਿਧਰੋਂ ਕੀ ਹੈ, ਇਹ ਗੱਲ ਦੱਸਦੀ ਹੈ ਕਿ ਵੀ ਇਹ ਜਿਹੜੀ ਗੜਬੜੀ ਹੈ ਇਨਸਾਨੀ ਹੈ। ਔਰ ਇਹ ਜਿਹੜਾ ਕਿਉਂਕਿ ਰੂਸ ਤੇ ਬਣੇ MI-17 ਸੀਰੀਜ਼ 'ਚ ਕੋਈ ਗੜਬੜ ਨਹੀਂ ਹੈ, ਕਿਉਂਕਿ ਇਹ ਹੈਲੀਕਾਪਟਰ ਦੁਨੀਆ ਦੇ ਸਾਰੇ ਮੁਲਕ ਇਸਤੇਮਾਲ ਕਰਦੇ ਨੇ। ਔਰ ਇਹੀ ਫਿਰ ਗਲੋਬਲ ਟਾਈਮਜ਼ ਨੇ ਜਿਹੜਾ ਉਹਨਾਂ ਦਾ ਅਫੀਸ਼ੀਅਲ ਟਵਿੱਟਰ ਅਕਾਊਂਟ ਹੈ ਉਸ ਦੇ ਉੱਤੇ ਵੀ ਉਹਨਾਂ ਨੇ ਇਸ ਸਾਰੇ ਨੂੰ ਸ਼ੇਅਰ ਕੀਤਾ ਹੈ। ਔਰ ਇਸ ਦੇ ਉੱਤੇ ਭਾਰਤ ਦਾ ਜਿਹੜਾ ਐਕਸ ਫੌਜੀ ਚੀਫ ਜਨਰਲ ਵੇਦ ਮਲਕ ਹੈ ਉਹਨੇ ਬੜੀਆਂ ਚੀਕਾਂ ਮਾਰੀਆਂ। ਉਹਨੇ ਕਿਹਾ ਜੀ ਚੀਨ ਦੇ ਵਿੱਚ ਇਹ اخلاق ਔਰ ਸੋਸ਼ਲ ਵੈਲਿਊਜ਼ ਦੀ ਕਮੀ ਹੈ ਕਿ ਅਸੀਂ ਇੱਦਾਂ ਦੇ ਸ਼ੋਕ ਦੇ ਮੌਕੇ ਵੀ ਜਿਹੜੀ ਪੀਪਲਜ਼ ਲਿਬਰੇਸ਼ਨ ਆਰਮੀ ਹੈ ਉਹ ਇਸ ਤਰ੍ਹਾਂ ਦਾ ਰਵੱਈਆ ਰੱਖ ਰਹੀ ਹੈ। ਇਸੇ ਤਰ੍ਹਾਂ ਸ਼ਿਵ ਸੈਨਾ ਦੀ ਇੱਕ ਰਾਜ ਸਭਾ ਦੀ ਮੈਂਬਰ ਪਾਰਲੀਮੈਂਟ ਹੈ ਪ੍ਰਿਯੰਕਾ ਚਤੁਰਵੇਦੀ, ਉਹਦੇ 'ਚ ਵੀ ਉਹਨੇ ਕਿਹਾ ਕਿ ਅਗਰ ਸ਼ਰਮਿੰਦਗੀ ਦਾ ਕੋਈ ਚਿਹਰਾ ਹੈ ਤੇ ਉਹ ਚੀਨ ਦਾ ਇਹ ਟਵਿੱਟਰ ਅਕਾਊਂਟ ਹੈ ਬਿਮਾਰ ਸਿੱਖ। ਹੁਣ ਚੀਨ ਨੇ ਤਾਂ ਠੀਕ ਹੈ, ਇਨਫੈਕਟ ਇਹ ਗੱਲ ਭਾਰਤ ਦੇ ਮੀਡੀਆ ਨੂੰ ਪੁੱਛਣੀ ਚਾਹੀਦੀ ਸੀ ਕਿ ਭਾਈ ਉਹਦੇ 'ਚ ਟੈਕਨੀਕਲ ਤਾਂ ਕੋਈ ਡਿਫੈਕਟ ਨਹੀਂ ਹੈ ਹੈਲੀਕਾਪਟਰ 'ਚ। ਹੁਣ ਜੇ ਤੁਹਾਡਾ ਸਭ ਤੋਂ ਵੱਡਾ ਬੰਦਾ ਜਿਹੜਾ ਜਿਹਨੂੰ ਮੋਸਟ ਪਾਵਰਫੁਲ ਮੈਨ ਉਹਨੂੰ ਤੁਸੀਂ ਸੇਵ ਨਹੀਂ ਕਰ ਸਕੇ, ਗਲਤੀ ਤੁਹਾਡੇ ਪਾਇਲਟਸ ਦੀ, ਕੋਈ ਰੈਸਕਿਊ ਆਪਰੇਸ਼ਨ ਨਹੀਂ, ਕੋਈ ਦੂਜਾ ਨਹੀਂ, ਤੇ ਲੜਨਾ ਤੁਸੀਂ ਚੀਨ ਨਾਲ ਚਾਹੁੰਦੇ ਹੋ ਜਾਂ ਪਾਕਿਸਤਾਨ ਨਾਲ ਜਾਂ ਦੋਨੋਂ ਇੱਕੋ ਵੇਲੇ। ਫਿਰ ਨਾਲ ਦੀ ਨਾਲ ਜਿਹੜਾ ਗਲੋਬਲ ਟਾਈਮਜ਼ ਦੇ ਇਸ ਲੇਖ 'ਚ ਇੱਕ ਹੋਰ ਫੌਜੀ ਉਹਨਾਂ ਦਾ ਐਕਸਪਰਟ ਹੈ ਵੇਈ ਡੋਂਗਚੂ, ਉਹਨੇ ਟਿੱਪਣੀ ਕੀਤੀ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈਲੀਕਾਪਟਰ ਹੈ ਇਹ ਜਿਹੜਾ ਲੇਟੈਸਟ ਵਰਜ਼ਨ ਹੈ ਇਹਦਾ ਇੰਜਨ ਔਰ ਇਲੈਕਟ੍ਰੋਨਿਕ ਡਿਵਾਈਸ ਬਹੁਤ ਮਜ਼ਬੂਤ ਔਰ ਪਾਵਰਫੁਲ ਨੇ, ਇਹ ਸਭ ਤੋਂ ਜ਼ਿਆਦਾ ਇਤਬਾਰਯੋਗ ਹੈ। ਹਾਲਾਂਕਿ ਭਾਰਤੀ ਫੌਜ ਕਈ ਤਰ੍ਹਾਂ ਦੇ ਹੈਲੀਕਾਪਟਰ ਇਸਤੇਮਾਲ ਕਰਦੀ ਹੈ ਪਰ ਇਹਨਾਂ ਦੇ ਵਿੱਚ ਵੀ ਜਿਹੜੀ ਬਾਹਰਲੀ ਟੈਕਨੋਲੋਜੀ ਹੈ ਉਹੀ ਟ੍ਰਾਂਸਫਰ ਕੀਤੀ ਹੋਈ ਹੈ। ਔਰ ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਭਾਰਤ ਇਵੇਂ ਕਰਦਾ ਹੈ ਵੀ ਕੁਝ ਹਿੱਸਾ ਅਮਰੀਕੀ ਟੈਕਨੋਲੋਜੀ ਦਾ ਵਿੱਚ ਵਾੜਿਆ ਹੁੰਦਾ, ਕੁਝ ਰੂਸ ਦਾ ਹੁੰਦਾ ਤੇ ਸ਼ਾਇਦ ਇਸੇ ਕਰਕੇ ਹੁਣ ਇਹ ਵੀ ਉਹਨੇ ਤੰਜ਼ ਕੀਤੀ ਹੈ ਕਿ ਵੀ ਹੈ ਤਾਂ ਰੂਸ ਦਾ ਹੈਲੀਕਾਪਟਰ ਹੈ ਪਰ ਪਤਾ ਨਹੀਂ ਉਹਦੇ 'ਚ ਵੀ ਕੋਈ ਅਮਰੀਕੀ ਤੇ ਰੂਸ ਦਾ ਕੁਝ ਪਾਇਆ ਹੋਏ ਔਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਹੈ। ਔਰ ਇਸੇ ਤਰ੍ਹਾਂ ਫਿਰ ਗਲੋਬਲ ਟਾਈਮਜ਼ ਨੇ ਇੱਕ ਹੋਰ ਚੀਨੀ ਐਕਸਪਰਟ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨੂੰ ਵੈਸੇ ਹੀ ਜਾਣਿਆ ਜਾਂਦਾ ਵੀ ਇੱਥੇ ਇਨਡਿਸਪਲਿਨ ਹੈ ਔਰ ਇਹਨਾਂ ਦਾ ਕੋਈ ਫੌਜੀ ਕੋਈ ਵਕਾਰ ਨਹੀਂ ਹੈ, ਨਾ ਹੀ ਇਹਨਾਂ ਦੇ ਜਿਹੜੇ ਫੌਜੀ ਪੈਰਾਮੀਟਰ ਨੇ ਉਹਨਾਂ ਦੀ ਇਹ ਕੋਈ ਪਾਲਣਾ ਕਰਦੇ ਨੇ। ਇਸ ਤੋਂ ਪਹਿਲਾਂ ਵੀ ਭਾਰਤ 'ਚ ਕਈ ਹਾਦਸੇ ਹੋਏ ਨੇ। 2019 'ਚ ਭਾਰਤ ਦੇ 에ਅਰਕ੍ਰਾਫਟ 'ਚ ਅੱਗ ਲੱਗ ਗਈ ਸੀ, 2013 'ਚ ਵੀ ਧਮਾਕਾ ਹੋਇਆ ਸੀ। ਇਹ ਜਿਹੜੀਆਂ ਸਾਰੀਆਂ ਮਿਸਟੇਕਸ ਨੇ ਕਰਦੇ ਨੇ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੁਣ ਹਾਦਸਾ ਹੋਇਆ ਗਲੋਬਲ ਟਾਈਮਜ਼ ਕਹਿ ਰਿਹਾ ਇਹਦੇ ਤੋਂ ਬਚਿਆ ਜਾ ਸਕਦਾ ਸੀ ਜੇ ਮੌਸਮ ਠੀਕ ਹੋਣ ਤੱਕ ਉਡਾਣ ਨਹੀਂ ਭਰੀ ਜਾਂਦੀ, ਜਾਂ ਪਾਇਲਟ ਦਾ ਧਿਆਨ ਜਾਂ ਉਹਦੀ ਸਕਿੱਲ ਦੇ ਵਿੱਚ ਕੋਈ ਕਮੀ ਸੀ, ਜਾਂ ਹੈਲੀਕਾਪਟਰ ਦੀ ਮੇਨਟੇਨੈਂਸ ਠੀਕ ਟਾਈਮ ਤੇ ਨਹੀਂ ਹੋਈ। ਔਰ ਇਸ ਇਦਾਂ ਦੇ ਹਾਦਸਿਆਂ ਤੋਂ ਭਾਰਤੀ ਫੌਜ ਦੀ ਜੰਗ ਦੀ ਤਿਆਰੀ ਦੀ ਪੋਲ ਖੁੱਲ ਜਾਂਦੀ ਹੈ। ਇਹ ਭਾਰਤੀ ਫੌਜ ਦੀ ਸਮੱਸਿਆ ਹੈ ਕਿ ਭਾਈ ਉਹ ਅਕਸਰ ਉਕਸਾਊ ਬਿਆਨਬਾਜ਼ੀਆਂ ਕਰਦੇ ਨੇ ਪਰ ਜਦੋਂ ਅਸਲ ਦੇ ਵਿੱਚ ਭੜਨ ਦਾ ਵੇੜਾ ਆਉਂਦਾ ਤੇ ਉਦੋਂ ਟਿਕ ਨਹੀਂ ਸਕਦੇ। ਔਰ ਇਹਦੇ ਨਾਲ ਇਹ ਵੀ ਸਾਬਤ ਹੁੰਦਾ ਜਨਰਲ ਰਾਵਤ ਦੇ ਇਸ ਹਾਦਸੇ ਨਾਲ ਕਿ ਭਾਰਤੀ ਫੌਜ ਜਿਹੜੀ ਹੈ ਉਹ ਕਿੰਨੀ ਕੁ ਮਾਡਰਨਾਈਜ਼ ਹੋਈ ਹੈ। ਇਸੇ ਤਰ੍ਹਾਂ ਉਹਨਾਂ ਨੇ ਫਿਰ ਸਿਨੂਹਾ ਯੂਨੀਵਰਸਿਟੀ ਦੇ ਨੈਸ਼ਨਲ ਸਟ੍ਰੈਟਜੀ ਇੰਸਟੀਚਿਊਟ ਦੇ ਰਿਸਰਚ ਡਿਪਾਰਟਮੈਂਟ ਦੇ ਨੇ ਮਿਸਟਰ ਔਨ ਫੈਂਗ, ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਹੋਰ ਵੀ ਇਹਨੇ ਭਾਰਤੀ ਫੌਜ ਦਾ ਪੋਲ ਖੋਲ ਦਿੱਤਾ ਹੈ, ਐਕਸਪੋਜ਼ ਹੋ ਗਏ ਨੇ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਔਰ ਹੋ ਸਕਦਾ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਚੀਨ ਜਿਹੜਾ ਹੈ ਮੋਰ ਐਗਰੈਸਿਵਲੀ ਇਹਨਾਂ ਨੂੰ ਬਾਰਡਰ ਦੇ ਉੱਤੇ ਟੱਕਰੇ। ਸੋ ਅਸੀਂ ਦੱਸ ਦਿੱਤਾ ਹੈ ਕਿ ਭਾਈ ਅਸੀਂ ਤਾਂ ਸੌਫਟ ਲਾਈਨ ਹੀ ਰੱਖੀ, ਬਿਲਕੁਲ ਸੀਨੇਰੀਓ ਬਿਆਨ ਦਿੱਤਾ ਸੀ ਅਸੀਂ ਪਹਿਲੇ ਦਿਨ ਹੀ ਪਰਸੋਂ, ਲੇਕਿਨ ਹੁਣ ਗਲੋਬਲ ਟਾਈਮਜ਼ ਨੇ ਤਾਂ ਲਿਆ ਕੇ ਜਿਹਨੂੰ ਕਹਿੰਦੇ ਨੇ ਕਿ ਸਰੇ ਬਾਜ਼ਾਰ ਇਹਨਾਂ ਦਾ ਜਿਹੜਾ ਉਹ ਜਲੂਸ ਕੱਢ ਕੇ ਰੱਖ ਦਿੱਤਾ ਹੈ ਕਿ ਭਾਈ ਭੁੱਲ ਜਾਓ ਕਿ ਵੀ ਤੁਸੀਂ ਕਿਸੇ ਨਾਲ ਲੜਨ ਦੇ ਕਾਬਲ ਹੋ, ਪਹਿਲਾਂ ਆਪਣਾ ਆਪਾ ਦੇਖੋ ਵੀ ਤੁਸੀਂ ਕਿੰਨੇ ਕੁ ਜੋਗੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।